ਤੁਸੀਂ ਚਾਈਨਾ ਤੋਂ ਆਪਣੀ ਇਨਵੈਸਟਮੈਂਟ ਕੱਢ ਰਹੇ ਹੋ ਔਰ ਇਹ ਕਹਿਣ ਲਈ ਕਿ ਜੀ ਕਿਉਂਕਿ ਉੱਥੇ ਰਿਪਰੈਸਿਵ ਰਜੀਮ ਹੈ, ਪਰ ਇੰਡੀਆ ਵੱਲ ਨਾ ਦੇਖੋ। ਇੰਡੀਆ ਉਹੀ ਕੁਛ ਕਰ ਰਿਹਾ ਹੈ, ਮਿਮਿਕ ਇਹੀ ਹੈ। ਇੰਡੀਆ ਉਹੀ ਕੁਛ ਕਰ ਰਿਹਾ ਜੋ ਚਾਈਨਾ ਕਰ ਰਿਹਾ। ਜੇ ਚਾਈਨਾ ਵਾਇਲੇਟ ਕਰ ਰਿਹਾ ਹਿਊਮਨ ਰਾਈਟਸ ਵੀਗਰਸ ਦੇ ਜਾਂ ਦੂਸਰਿਆਂ ਦੇ, ਤੇ ਇੰਡੀਆ ਵੀ ਉਹੀ ਕੁਛ ਕਰ ਰਿਹਾ। ਫਰਕ ਇੰਨਾ ਹੈ ਕਿ ਚਾਈਨਾ ਕਮਿਊਨਿਜ਼ਮ ਦੇ ਥੱਲੇ ਕਰਦਾ ਔਰ ਇੰਡੀਆ ਜਿਹੜਾ ਹੈ ਉਹ ਡੈਮੋਕ੍ਰੇਸੀ ਦੇ ਨਾਂ ਥੱਲੇ ਕਰਦਾ। ਉਹਨਾਂ ਨੇ ਇਕੱਲਾ ਇਹ ਨਹੀਂ ਕਿ ਵੈਸਟ ਨੂੰ ਵਾਰਨ ਕੀਤਾ ਵਾਈਲ ਕ੍ਰਿਟਿਸਾਈਜ਼ਿੰਗ ਦਾ ਐਂਟਾਇਰ ਨੇਬਰਹੁੱਡ। ਹੁਣ ਨੇਬਰਹੁੱਡ 'ਚ ਕੀ ਹੈ? ਆਸਟ੍ਰੇਲੀਆ, ਜਾਪਾਨ, ਕੈਨੇਡਾ, UK, ਯੂਰਪੀਅਨ ਯੂਨੀਅਨ ਐਂਡ US ਓਨਲੀ ਅਬਾਊਟ ਇੰਡੀਆ। ਇਹ ਬਹੁਤ ਜ਼ੋਰਦਾਰ ਸਟਰਕਚਰ ਹੈ ਇਹਨਾਂ ਕੰਟਰੀਜ਼ ਨੂੰ ਕਿ ਤੁਸੀਂ ਇੰਡੀਆ ਨਾਲ ਸੰਬੰਧ ਵਧਾ ਰਹੇ ਹੋ ਨਾ, ਉਹਨੂੰ ਬਿਨਾਂ ਜਿਹੜਾ ਆਨਸਰੇਬਲ ਬਣਾਇਆ, ਜਿਹੜਾ ਸਿਵਲ ਸਪੇਸ ਨੂੰ ਖਾ ਰਿਹਾ। ਇਹ ਤਾਂ ਜਿਹੜੇ ਪ੍ਰੋਟੈਸਟ ਕਰਦੇ ਨੇ ਉਹਨਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਚਲਾ ਦਿੰਦੇ ਨੇ ਕੋਈ ਕਾਨੂੰਨੀ ਕੋਈ ਡਿਕਰੀ ਤੋਂ ਬਿਨਾਂ। ਔਰ ਇਹ ਜਿਹੜੇ ਇਹਨਾਂ ਦੇ ਵਿਰੋਧੀ ਨੇ ਉਹਨਾਂ ਦੇ ਉੱਤੇ ਟੈਕਸ ਰੇਟ ਪਾ ਦਿਓ ਜਾਂ FCRA ਜਿਹੜਾ ਉਸ ਦੀ ਰੈਗੂਲੇਸ਼ਨ 'ਚ ਲੈ ਆਓ। ਦਰਸ਼ਕੋ ਪ੍ਰਗੀਤ ਬਾਤ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਹਿਊਮਨ ਰਾਈਟਸ ਵਾਚ ਦੀ ਜਿਹੜੀ ਰਿਪੋਰਟ ਹੈ ਭਾਰਤ ਪ੍ਰਤੀ, ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮਨੁੱਖੀ ਹੱਕਾਂ ਦੀ ਅਲਮਬਰਦਾਰ ਜਥੇਬੰਦੀ ਹਿਊਮਨ ਰਾਈਟਸ ਵਾਚ ਨੇ ਵਰਾ 2022 ਸੰਬੰਧੀ 712 ਸਫ਼ਿਆਂ ਦੀ ਰਿਪੋਰਟ ਜਾਰੀ ਕਰ ਦਿੱਤੀ ਹੈ। ਸੋ ਇਸ ਵਿੱਚ ਭਾਰਤ ਨੂੰ ਸਖਤ ਰਗੜੇ ਦਿੱਤੇ ਗਏ ਹਨ ਔਰ ਪੱਛਮੀ ਦੇਸ਼ਾਂ ਅਤੇ ਆਸਟ੍ਰੇਲੀਆ, ਜਾਪਾਨ ਆਦਿ ਨੂੰ ਕਿਹਾ ਗਿਆ ਹੈ ਕਿ ਉਹ ਭਾਰਤ ਨੂੰ ਅਹਿਮੀਅਤ ਨਾ ਦੇਣ, ਕਿਉਂਕਿ ਭਾਰਤ ਚੀਨ ਦੀ ਤਰਜ਼ ਤੇ ਹੀ ਭਾਰਤ ਵਿੱਚ ਮਨੁੱਖੀ ਹੱਕਾਂ ਦਾ ਕਾਨ ਕਰ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਹਾਂ ਕਿ ਕਿਵੇਂ ਇੰਡੀਅਨ ਏਜੰਸੀਜ਼ ਨਾ ਸਿਰਫ ਵਿਦਨ ਕੰਟਰੀ ਤਾਂ ਉਹਨਾਂ ਨੇ UAPA ਵਰਗੇ ਕਾਨੂੰਨਾਂ ਦੇ ਥੱਲੇ ਫਰੀडम ਆਫ ਐਕਸਪ੍ਰੈਸ਼ਨ ਉਸ ਨੂੰ ਸੈਡੀਸ਼ਨ ਔਰ ਦੇਸ਼ ਧਰੋਹ ਦੇ ਖਾਤੇ 'ਚ ਕੈਟਾਗਰੀ 'ਚ ਰੱਖ ਕੇ ਜਿਹੜੇ ਵੀ ਆਜ਼ਾਦੀ ਨਾਲ ਗੱਲ ਕਰਨ ਵਾਲੇ ਨੇ ਉਹਨਾਂ ਨੂੰ ਜੇਲ੍ਹਾਂ 'ਚ ਤੁੰਨਿਆ ਹੀ ਹੋਇਆ। ਕਿਵੇਂ ਈਵਨ ਆਜ਼ਾਦ ਸੋਚ ਵਾਲੇ ਜਿਹੜੇ ਈਵਨ ਇੰਡੀਅਨ ਨੈਸ਼ਨਲਿਸਟ ਹਿੰਦੂ ਨੇ ਉਹਨਾਂ ਦੀ ਵੀ ਹਰਾਸਮੈਂਟ ਬਰਾਬਰ ਜਾਰੀ ਹੈ। ਪਰ ਬਾਹਰ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਉਹਨਾਂ ਨੇ ਪੂਰਾ ਇੱਕ ਨੈਗੇਸ਼ਨ ਕੈਂਪੇਨ ਹੀ ਨਹੀਂ, ਡਾਇਸਪੋਰਾ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਬੇਸ਼ਰਮੀ ਦੇ ਨਾਲ ਦਖਲਅੰਦਾਜ਼ੀ ਕਰ ਰਹੇ ਨੇ। ਔਰ ਜੋ ਕੁਛ ਉਹ ਇੱਥੇ ਕਰਦੇ ਨੇ ਉਸ ਦਾ ਉਹ ਪਿੱਛੇ ਜਿਹੜੇ ਨੇ ਆਪਣੇ ਰੈਂਟਾ ਸਿੱਖਾਂ ਰਾਹੀਂ ਜਾਂ ਰੈਂਟਾ ਮੁਸਲਿਮ ਵੀ ਉਹਨਾਂ ਨੇ ਰੱਖੇ ਹੋਏ ਨੇ, ਉਹਨੂੰ ਆਪਣੇ ਉਹਨਾਂ ਐਕਸ਼ਨਸ ਨੂੰ ਜਸਟੀਫਾਈ ਕਰਦੇ ਨੇ। ਜਿਵੇਂ ਜੇ ਆਸਟ੍ਰੇਲੀਆ ਦੇ ਵਿੱਚ ਇੱਕ ਮੰਦਰ ਦੀ ਬੇਹੁਰਮਤੀ ਨਾਅਰੇ ਲਿਖਣ ਦੇ ਉੱਤੇ ਉਹਨੂੰ ਅਟੈਕ ਦੱਸ ਰਹੇ ਨੇ ਜਾਂ ਦੂਜੇ, ਤਾਂ ਉੱਥੇ ਫੌਰਨ ਉਹਨਾਂ ਦੇ TV ਚੈਨਲਸ ਦੇ ਉੱਤੇ ਮਨਜਿੰਦਰ ਸਿਰਸਾ ਵੀ ਬੈਠਾ ਜਿਹੜਾ ਕੰਡੈਮ ਕਰ ਰਿਹਾ ਵਿੱਚ ਹੀ ਖਾਲਿਸਤਾਨੀਆਂ ਨੂੰ, ਵਿੱਚ ਹੀ ਉਹ ਸਾਰਿਆਂ ਨੂੰ ਪਾਕਿਸਤਾਨ ਨਾਲ ਜੋੜ ਕੇ। ਉਹਨਾਂ ਦੇ ਵਿੱਚ BJP ਦਾ ਸਪੋਕਸਪਰਸਨ ਜਿਹੜਾ ਹੈ ਉਹ RP ਸਿੰਘ ਵੀ ਜਿਹੜਾ ਪੱਗ ਵਾਲਾ RSS ਨੇ ਗਰੂਮ ਕੀਤਾ ਹੋਇਆ ਉਹਨੂੰ ਲਿਆ ਕੇ ਬਿਠਾ ਦਿੰਦੇ ਨੇ। ਤੇ ਉਸ ਦੇ ਨਾਲ ਨਾਲ ਈਵਨ ਅਕਾਲੀ ਦਲ ਬਾਦਲ ਦਾ ਸਪੋਕਸਪਰਸਨ ਜਿਹੜਾ ਹੈ ਦਲਜੀਤ ਸਿੰਘ ਚੀਮਾ, ਉਹ ਵੀ ਰਿਪਬਲਿਕ ਔਰ ਦੂਜਿਆਂ ਤੀਜਿਆਂ ਦੇ ਉੱਤੇ ਜਿਹੜਾ ਹੈ ਉਹੀ ਗੱਲਾਂ ਕਰ ਰਹੇ ਨੇ ਜੋ ਕਿ ਉਹ ਉਹਨਾਂ ਤੋਂ ਕਰਵਾਉਣਾ ਚਾਹੁੰਦੇ ਨੇ। ਸੋ ਇੱਕ ਪਾਸੇ ਤਾਂ ਇਹ ਗੇਮ ਚੱਲ ਰਹੀ ਹੈ, ਪਰ ਅਸੀਂ ਥੈਂਕਸ ਟੂ ਦਾ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਜਿਹੜੀਆਂ ਘੱਟੋ ਘੱਟ ਇੰਡੀਆ ਦਾ ਅਗਲੀ ਚਿਹਰਾ ਅਨਮਾਸਕ ਕਰਨ ਦੇ ਵਿੱਚ, ਉਹਨਾਂ 'ਚੋਂ ਨਕਾਬ ਲਾਹਣ ਦੇ ਵਿੱਚ ਇਹਨਾਂ ਰਿਪੋਰਟਾਂ ਦਾ ਵੱਡਾ ਹੱਥ ਹੈ। ਹੁਣ ਉਵੇਂ ਨਹੀਂ ਹੈ। ਜੇ ਬੇਸ਼ੱਕ ਜਦੋਂ ਅਸੀਂ ਮੁਲਕਾਂ ਦੇ ਆਪਣੇ ਵਪਾਰਕ ਹਿੱਤਾਂ ਦੀ ਗੱਲ ਕਰਦੇ ਹਾਂ ਉਹਦੇ 'ਚ ਤਾਂ ਅਜੇ ਕੋਈ ਤਬਦੀਲੀ ਨਹੀਂ ਹੋਈ ਕਿ ਜੀ ਉਹਨਾਂ ਨੇ ਉਸ ਆਧਾਰਿਤ ਸੈਂਕਸ਼ਨਸ ਲਾ ਦਿੱਤੇ। ਜਿਵੇਂ ਅਮਰੀਕਾ 'ਚ ਜੇ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ, ਜਿਨ੍ਹਾਂ ਨੇ ਮੋਦੀ ਦੀ ਆਮਦ ਅਮਰੀਕਾ 'ਚ 12 ਸਾਲ ਰੋਕੀ ਰੱਖੀ, ਪਿਛਲੇ 3-4 ਸਾਲ ਤੋਂ ਉਹਨਾਂ ਦੀ ਰਿਪੋਰਟ ਕੰਟੀਨਿਊਸਲੀ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਦੇ ਥੱਲੇ ਰੱਖਣ ਦੀ ਹੈ। ਤੇ ਇਹ ਘੱਟੋ ਘੱਟ ਦੁਨੀਆ 'ਚ ਦੇਖਿਆ ਜਾਂਦਾ ਹੈ ਕਿ ਭਾਈ ਇਵੇਂ ਹੋ ਰਿਹਾ। ਇਹਦੇ ਬਾਵਜੂਦ ਜਿਹੜੇ ਵਪਾਰਕ ਹਿੱਤ ਨੇ ਅਮਰੀਕਾ ਦੇ ਉਹਨਾਂ ਨੂੰ ਉਹ ਪਹਿਲ ਦਿੰਦੇ ਨੇ। ਇਸੇ ਤਰ੍ਹਾਂ ਐਮਨੈਸਟੀ ਇੰਟਰਨੈਸ਼ਨਲ ਜਾਂ ਫਿਜ਼ੀਸ਼ੀਅਨਸ ਫॉर ਹਿਊਮਨ ਰਾਈਟਸ ਜਾਂ ਡਾਕਟਰਸ ਸੈਨ ਬਾਰਡਰਸ ਔਰ ਹੋਰ ਬਹੁਤ ਸਾਰੇ। ਔਰ ਇਸੇ ਤਰ੍ਹਾਂ ਜਿਹੜੀਆਂ UN ਦੀਆਂ ਰਿਪੋਰਟਸ ਵੀ ਆਉਂਦੀਆਂ ਨੇ, ਹਿਊਮਨ ਡਿਵੈਲਪਮੈਂਟ ਰਿਪੋਰਟ ਹੈ, ਪ੍ਰੈਸ ਫਰੀडम ਇੰਡੈਕਸ ਹੈ, ਉਹ ਵੀ ਭਾਰਤ ਦਾ ਪੋਲ ਖੋਲ੍ਹਦੀ ਹੈ ਕਿ ਜੀ ਇਹ
ਕਿੰਨੀ ਕੁ ਉੱਥੇ ਡੈਮੋਕ੍ਰੇਸੀ ਹੈ ਤੇ ਕਿੰਨੀ ਕੁ ਜਮਹੂਰੀਅਤ ਹੈ। ਤੇ ਜੇ ਅਸੀਂ ਓਵਰਆਲ ਇਹਨਾਂ ਦਾ ਝੂਠ ਦੇਖਣਾ ਹੋਏ ਫਿਰ ਇਹ ਵੀ ਜਦੋਂ ਇਹ ਕਹਿਣਗੇ ਜੀ ਭਾਰਤ ਬਣ ਗਿਆ, ਹੁਣ ਪਹਿਲਾਂ ਤਾਂ ਇਹ ਸੀ ਅੱਜ ਤੋਂ 2 ਸਾਲ ਪਹਿਲਾਂ ਬਿਆਨਬਾਜ਼ੀ ਸੀ ਕਿ ਭਾਰਤ ਵਿਸ਼ਵ ਗੁਰੂ ਬਣੇਗਾ, ਲੇਕਿਨ ਹੁਣ ਉਹਨਾਂ ਨੇ ਇਹ ਕਹਿਣਾ ਕਿ ਆਲਰੇਡੀ ਭਾਰਤ ਵਿਸ਼ਵ ਗੁਰੂ ਬਣ ਗਿਆ। ਦੇਖੋ ਮੋਦੀ ਦੀ ਸਲਾਹ ਇਸੇ ਲਈ G20 ਮੁਲਕਾਂ ਦੀ ਜਿਹੜੀ ਹੈ ਨੈਕਸਟ ਈਅਰ ਦਾ ਸੈਸ਼ਨ ਭਾਰਤ 'ਚ ਹੋ ਰਿਹਾ ਕਿਉਂਕਿ ਭਾਰਤ ਨੂੰ ਵਿਸ਼ਵ ਗੁਰੂ ਮੰਨ ਲਿਆ ਗਿਆ। ਲੇਕਿਨ ਇੰਨੀਆਂ ਕੁ ਖਬਰਾਂ ਹੁੰਦੀਆਂ ਨੇ ਕਿ ਵੀ ਅਸੀਂ ਅੱਡ ਸੈਗਮੈਂਟਸ ਡਿਸਕਸ ਨਹੀਂ ਕਰ ਸਕਦੇ। ਲੇਕਿਨ ਮੈਂ ਇਹ ਦੇਖ ਰਿਹਾ ਸੀ ਕਿ ਵੀ ਹੁਣ ਇਹਨਾਂ ਨੇ ਇੱਕ ਜਿਹੜਾ ਪੂਰਾ ਸਰਵੇ ਕੀਤਾ ਦੁਨੀਆ ਦੇ ਵਿੱਚ ਕਿ ਬਈ ਜਿਹੜੇ 199 ਮੁਲਕਾਂ ਦੇ ਪਾਸਪੋਰਟ ਨੇ, ਕਿਹੜੇ ਪਾਸਪੋਰਟ ਨੇ ਜਿਨ੍ਹਾਂ ਦੇ ਥੱਲੇ ਸਭ ਤੋਂ ਵੱਧ ਮੁਲਕਾਂ ਦੇ ਵਿੱਚ ਸਿਰਫ ਉਹਨਾਂ ਦੀ ਐਂਟਰੀ ਹੈ, ਬਿਨਾਂ ਵੀਜ਼ੇ ਤੋਂ ਟਰੈਵਲ ਕੀਤਾ ਜਾ ਸਕਦਾ ਹੈ। ਤੇ 199 ਦੇਸ਼ਾਂ ਚੋਂ ਜਿਹੜਾ ਨੰਬਰ 1 ਦੇ ਉੱਤੇ ਜਿਹੜਾ ਉਹ ਸਿੰਗਾਪੁਰ, ਜਾਪਾਨ ਇਹ ਮੁਲਕ ਨੇ। ਸਾਊਥ ਕੋਰੀਆ ਨੰਬਰ 1 ਤੇ ਜਾਪਾਨ ਹੈ ਜਿਹਦੇ ਥੱਲੇ ਜਿਹੜਾ 192 ਦੇਸ਼ਾਂ ਦੇ ਵਿੱਚ ਜਾਪਾਨ ਦੇ ਪਾਸਪੋਰਟ ਨਾਲ ਤੁਸੀਂ ਵੀਜ਼ਾ ਫ੍ਰੀ ਜਾ ਸਕਦੇ ਹੋ। ਨੰਬਰ 2 ਦੇ ਉੱਤੇ ਸਿੰਗਾਪੁਰ ਔਰ ਸਾਊਥ ਕੋਰੀਆ ਜਿਹੜੇ 190 ਦੇਸ਼ਾਂ ਜਾ ਸਕਦੇ ਨੇ। ਫਿਰ ਜਰਮਨੀ, ਸਪੇਨ, ਈਵਨ ਇਸ ਕੈਟਾਗਰੀ ਦੇ ਵਿੱਚ UK 6ਵੇਂ ਨੰਬਰ ਤੇ ਅਮਰੀਕਾ 7ਵੇਂ ਨੰਬਰ ਤੇ ਹੈ। ਹੁਣ ਵਿਸ਼ਵ ਗੁਰੂ ਭਾਰਤ ਦਾ ਹਾਲ ਦੇਖ ਲਓ ਕਿ ਭਾਰਤ 85ਵੇਂ ਨੰਬਰ ਤੇ ਹੈ ਕਿ 85 ਮੁਲਕਾਂ ਦੇ ਵਿੱਚ ਹੀ 199 ਚੋਂ ਜਿਹੜਾ ਉਹ ਐਂਟਰੀ ਦੇ ਉੱਤੇ ਇਹਨਾਂ ਔਨ ਦਾ ਸਪੌਟ ਐਂਟਰੀ ਵਾਲੀ ਲਾ। ਹੁਣ ਇਹ ਕਿੱਡਾ ਕੁ ਵਿਸ਼ਵ ਗੁਰੂ ਹੈ ਔਰ ਇਹਦੇ ਨਾਲੋਂ ਸਿੰਗਾਪੁਰ ਕਿੰਨਾ ਕੁ ਹੈ ਜਾਂ ਸਾਊਥ ਕੋਰੀਆ ਕਿੰਨਾ ਕੁ ਹੈ। ਲੇਕਿਨ ਜੇ ਮੈਂ ਅਹਿਮੀਅਤ ਦੀ ਗੱਲ ਕਰਾਂ ਕਿਉਂਕਿ ਇਹ ਕਈ ਵਾਰੀ ਆਪਣੇ ਲੋਕਾਂ ਨੂੰ ਵੀ ਬਾਰ-ਬਾਰ ਦੱਸਣ ਦੀ ਲੋੜ ਪੈਂਦੀ ਹੈ ਕਿ ਜੀ ਏਡੀ ਗੱਲ ਨਹੀਂ ਹੈ ਕਿਉਂਕਿ ਉਹ ਪਿਛਲੇ ਦਿਨਾਂ 'ਚ ਮੈਂ ਜਿਵੇਂ ਦੱਸਿਆ ਕਿ ਇੱਕ ਇਕੋਨੋਮਿਸਟ, ਸਿੱਖ ਇਕੋਨੋਮਿਸਟ ਮੈਨੂੰ ਕਹਿਣ ਲੱਗਿਆ ਕਿ ਜੀ ਦੇਖੋ ਇਹ ਵੱਡੀ ਪਾਵਰ ਤਾਂ ਹੈ ਨਾ ਇੰਡੀਆ, ਇਕੋਨਮੀ ਤਾਂ ਇੰਡੀਆ ਦੀ ਜਿਹੜੀ ਹੈ ਉਹ ਸਟਰੋਂਗ ਹੈ। ਔਰ ਮੈਂ ਕਿਹਾ ਜੀ ਕਿਹੜੀ ਸਟਰੋਂਗ ਹੈ? ਪਹਿਲਾਂ ਤਾਂ ਦੁਨੀਆ ਦੀ ਕੁੱਲ ਇਕੋਨਮੀ ਦਾ 2% ਜਿਹੜਾ ਉਹ ਇੰਡੀਆ ਕੋਲ ਹੈ। ਔਰ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਕਿਹਾ ਸੀ ਸਰੀ ਵੀ ਕਿ ਜਿਸ ਜ਼ਮਾਨੇ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚੈਲੰਜ ਕੀਤਾ ਮਾਈਟ ਨੂੰ, ਉਸ ਵੇਲੇ ਦੇ ਦਿੱਲੀ ਤਖਤ ਨੂੰ, ਅਗਲੀ ਪੂਰੀ ਸਦੀ ਸਿੱਖ ਲੜੇ ਜਿਹਨੂੰ ਮੁਗਲ ਇੰਡੀਆ ਕਿਹਾ ਜਾਂਦਾ ਹੈ। ਮੁਗਲ ਇੰਡੀਆ ਦੀ ਕੰਟਰੀਬਿਊਸ਼ਨ ਉਸ ਵੇਲੇ ਦੀ ਵਰਲਡ ਇਕੋਨਮੀ ਜਿਹੜੀ ਸੀ ਉਹਦਾ 22% ਸੀ ਤੇ ਸਿੱਖ ਕਿੰਨੇ ਸੀ? 5000 ਅਨੰਦਪੁਰ ਸਾਹਿਬ ਹੋਣਗੇ ਤੇ ਫੋਲੋਇੰਗ ਦਹਾਕਿਆਂ 'ਚ ਕਿੰਨੇ ਸੀ। ਲੇਕਿਨ ਜਿਹੜੀ ਵਿਲ ਸੀ ਸਿੱਖਾਂ ਦੀ ਕਿ ਨੋ ਮੈਟਰ ਇਕਨੋਮਿਕਲੀ ਕੌਣ ਕਿੰਨਾ ਪ੍ਰੋਸਪਰਸ ਹੈ, 22% ਦੁਨੀਆ ਦੀ ਇਕੋਨਮੀ ਨੂੰ ਰਨ ਕਰਨ ਵਾਲੇ ਮੁਗਲ ਐਮਪਾਇਰ ਨੂੰ ਸਿੱਖਾਂ ਨੇ ਜਿਹੜਾ ਉਹ ਫਰੰਟ ਫਰਮ ਦਾ ਜਿਹਨੂੰ ਕਹਿੰਦੇ ਨੇ ਕਿ ਵੀ ਲੀਡਿੰਗ ਫਰਮ ਦਾ ਫਰੰਟ ਚੈਲੰਜ ਕੀਤਾ ਸੀ ਤੇ ਧਰਤੀ ਦੇ ਖਮੀਰ ਨੂੰ ਬਦਲਿਆ ਸੀ। ਬਾਬਾ ਬੁੱਲੇ ਸ਼ਾਹ ਨੇ ਫਿਰ ਇਹ ਕਿਹਾ ਸੀ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਕਿ ਭਾਈ ਕੌੜਾ ਘੁੱਟ ਉਹਨਾਂ ਨੂੰ ਕਰਨਾ ਪਿਆ ਕਿਉਂਕਿ ਜਿਨ੍ਹਾਂ ਨੂੰ ਸਮਝਦੇ ਸੀ ਵੀ ਇਹ ਭੂਰੀਆਂ ਦੀ ਬੁੱਕਣ ਮਾਰੀ ਹੋਈ ਹੈ, ਇਹਨਾਂ ਨੇ ਰਹਿਣ ਨੂੰ ਕੋਈ ਥਾਂ ਨਹੀਂ, ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਹੀ ਇਹ ਸੌਂ ਜਾਂਦੇ ਨੇ, ਕੋਈ ਪੱਤਾ ਸਿੰਘਾਂ ਦਾ ਵੈਰੀ, ਇਹ ਹਾਲਾਤ ਨੇ। ਉਹਨਾਂ ਨੇ ਉਸ ਰਾਜ ਦੀ ਜੜ ਪੁੱਟ ਕੇ ਰੱਖ ਦਿੱਤੀ ਸੀ। ਇਹ ਵਿਲ ਹੈ। ਤੇ ਅੱਜ ਜਿਹੜਾ ਬਿਲਕੁਲ ਜ਼ਰਜ਼ਰ ਹੋਈ ਇਮਾਰਤ ਹੈ ਜਿਹਦੇ 'ਚ ਕੋਈ ਪਤਾ ਨਹੀਂ ਹੈ, ਸ਼ਹਿਰ ਉਹ ਜੋਸ਼ੀ ਮੱਠ ਜੇ ਬਹਿ ਰਿਹਾ ਤੇ ਬੈਠ ਹੀ ਰਿਹਾ, ਉੱਥੇ 4 ਧਾਮ ਦੀਆਂ ਮਸ਼ੀਨਾਂ ਲਾਈਆਂ ਹੋਈਆਂ ਸੀ ਜੀ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਉਹ ਨੈਟਵਰਕ ਰਿਲੀਜੀਅਸ ਟੂਰਿਜ਼ਮ ਦਾ ਕ੍ਰੀਏਟ ਕਰ ਰਹੇ 4 ਧਾਮ ਕਰ ਲਓ। ਹੁਣ ਇਹ ਆ ਰਿਹਾ ਪਤਾ ਨਹੀਂ ਹੋਰ ਕਿਹੜਾ ਮੱਠ ਵੀ ਵਾਲੀ ਥਾਂ ਵੀ ਜਿਹੜੀ ਉਹ ਸਿੰਕ ਹੋਣੀ ਸ਼ੁਰੂ ਹੋ ਗਈ। ਜਿੱਥੇ ਅੰਗਰੇਜ਼ਾਂ ਦਾ ਬਣਿਆ ਪੁਲ ਜਿਹੜਾ 100 ਸਾਲ ਬਾਅਦ ਅਜੇ ਕੁਝ ਮਹੀਨੇ ਪਹਿਲਾਂ ਬਣਿਆ ਸੀ ਗੁਜਰਾਤ ਚੋਣਾਂ ਤੋਂ ਪਹਿਲਾਂ, ਉਹ ਸਭ ਕੁਝ ਥੱਲੇ ਗਿਆ। ਕਿੰਨੇ ਸੌ ਵਿਚਾਰੇ ਬੱਚੇ ਔਰ ਦੂਜੇ ਵੀ ਜਿਹੜੇ ਨੇ ਉਸ ਦੇ ਵਿੱਚ ਚਲੇ ਗਏ। ਔਰ ਕਿੰਨੀਆਂ ਕਹਾਣੀਆਂ ਜਿੱਥੇ 43 ਲੱਖ ਲੋਕ ਕੋਵਿਡ ਦੇ ਨਾਲ ਮਰ ਗਏ। ਹੁਣ ਹਰ ਤੀਸਰਾ ਦੁਨੀਆ 'ਚ ਮਰਨ ਵਾਲਾ ਬੰਦਾ ਭਾਰਤ ਦਾ ਹੋਏ, ਉਹਨੂੰ ਕਹੋ ਜੀ ਭਾਰਤ ਵਿਸ਼ਵ ਗੁਰੂ, ਭਾਰਤ ਦਾ ਫਲਾਣਾ ਸਿਸਟਮ, ਢਿਮਕਾ ਸਿਸਟਮ। ਪਰ ਮੈਂ ਥੈਂਕਫੁਲ ਹੈ ਹਿਊਮਨ ਰਾਈਟਸ ਵਾਚ। ਕਿਸੇ ਵੇਲੇ ਜਦੋਂ ਅਸੀਂ 1991-92 'ਚ ਇੱਥੇ ਐਕਟਿਵਿਜ਼ਮ ਦੀ ਸ਼ੁਰੂਆਤ ਕੀਤੀ ਤੇ ਉਦੋਂ ਇਸ ਸੰਸਥਾ ਦਾ ਨਾਂ ਏਸ਼ੀਆ ਵਾਚ ਸੀ। ਪਹਿਲੀਆਂ ਰਿਪੋਰਟਸ ਏਸ਼ੀਆ ਵਾਚ ਦੇ ਨਾਂ ਥੱਲੇ ਆਉਂਦੀਆਂ ਸੀ, ਲੇਕਿਨ ਫਿਰ ਟ੍ਰਾਂਜੀਸ਼ਨ ਨਵੀਂ ਹਿਊਮਨ ਰਾਈਟਸ ਵਾਚ, ਔਰ ਮੇਰਾ ਖਿਆਲ ਹੈ ਏਸ਼ੀਆ 'ਚੋਂ ਨਿਕਲ ਕੇ ਹੁਣ ਵੀ ਮੇਨ ਫੋਕਸ ਤਾਂ ਏਸ਼ੀਆ ਹੀ ਹੁੰਦਾ ਹੈ। ਲੇਕਿਨ ਇਸ ਦੀ ਹਿਊਮਨ ਰਾਈਟਸ ਵਾਚ ਦੀ ਦੁਨੀਆ ਦੇ ਵਿੱਚ ਐਜ਼ ਏ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਕ੍ਰੈਡੀਬਿਲਿਟੀ ਹੁਣ ਉਨੀ ਹੈ ਜਿੰਨੀ
ਐਮਨੈਸਟੀ ਇੰਟਰਨੈਸ਼ਨਲ ਦੀ ਹੈ ਔਰ ਉਹਨਾਂ ਨੇ ਆਪਣੀ 712 ਪੇਜਿਸ ਦੀ ਵਰਲਡ ਰਿਪੋਰਟ ਜਿਹੜੀ ਜ਼ਾਹਰ ਹੈ ਕਿਉਂਕਿ 2023 ਜਨਵਰੀ ਸ਼ੁਰੂ ਹੋਇਆ ਸੋ ਇਹ 2022 ਦੇ ਵਿੱਚ ਕਿਸ ਮੁਲਕ ਦੀ ਕੀ ਕਾਰਗੁਜ਼ਾਰੀ ਰਹੀ ਉਸ ਤੇ ਬੇਸਡ ਹੈ ਮੈਂ ਇੰਡੀਆ ਵਾਲੇ ਚੈਪਟਰ ਨੂੰ ਹੀ ਕੱਢਿਆ ਔਰ ਇਹਨਾਂ ਦੇ ਆਪਣੇ ਮੀਡੀਆ ਦੇ ਵੀ ਇਸ ਦੇ ਉੱਤੇ ਹੀ ਰਿਪੋਰਟਿੰਗ ਹੈ ਔਰ ਦਿਲਚਸਪ ਗੱਲ ਇਹ ਹੈ ਕਿ ਇੱਕ ਪਾਸੇ ਇਹਨਾਂ ਦਾ ਮੀਡੀਆ ਵੀ ਔਰ ਇਹਨਾਂ ਦੇ ਜਿਹੜੇ ਲੌਬਿਸਟ ਸੀ ਇਹ ਵੀ ਪ੍ਰਚਾਰ ਕਰ ਰਹੇ ਸੀ ਕਿ ਦੇਖੋ ਚਾਈਨਾ ਨੇ ਕਿਵੇਂ ਹਾਂਗਕਾਂਗ ਦੇ ਵਿੱਚ ਲੋਕਾਂ ਦੀ ਆਜ਼ਾਦੀਆਂ ਖੋਹਣੀਆਂ ਸ਼ੁਰੂ ਕੀਤੀਆਂ ਫਿਰ ਤਿੱਬਤ ਦਾ ਇਸ਼ੂ ਖੜਾ ਕਰ ਦਿੱਤਾ ਇਹਨਾਂ ਨੇ ਕਿ ਜੀ ਦੇਖੋ ਤਿੱਬਤ ਨਾਲ ਕੀ ਹੋ ਰਿਹਾ ਔਰ ਵੀਗਰ ਮੁਸਲਮਾਨਾਂ ਦੇ ਜੈਨੋਸਾਈਡ ਨੂੰ ਲੈ ਕੇ ਤਾਂ ਸਟੇਟ ਡਿਪਾਰਟਮੈਂਟ ਤੋਂ ਲੈ ਕੇ UN ਤੱਕ ਰਿਪੋਰਟਾਂ ਹੁੰਦੀਆਂ ਨੇ ਔਰ ਇੰਡੀਆ ਕਹਿੰਦਾ ਸੀ ਕਿ ਜੀ ਦੇਖੋ ਇਹ ਚਾਈਨਾ ਰਿਪਰੈਸਿਵ ਰਜੀਮ ਹੈ ਤੇ ਜਿਹੜੀਆਂ ਤੁਹਾਡੀਆਂ ਇਨਵੈਸਟਮੈਂਟ ਕਿਉਂਕਿ ਟਰੰਪ ਜਾਂ ਬਰਾਕ ਹੁਸੈਨ ਓਬਾਮਾ ਦੇ ਪੀਰੀਅਡ ਤੋਂ ਸ਼ੁਰੂ ਹੋ ਗਿਆ ਸੀ ਕਿ ਚਾਈਨਾ ਚੋਂ ਕੱਢੋ ਤੇ ਉਹਨਾਂ ਨੂੰ ਸੀ ਜੀ ਨੀਅਰ ਬਾਈ ਇੰਡੀਆ 'ਚ ਇਨਵੈਸਟ ਕਰੋ ਕਿਉਂਕਿ ਇੰਡੀਆ ਡੈਮੋਕ੍ਰੇਸੀ ਹੈ ਸੇਫ ਸਾਰਾ ਵੇ ਹੈ ਹੁਣ ਜਿਹੜੀ ਦੇਖੋ ਬਾਣੀਏ ਨੂੰ ਤੁਸੀਂ ਜ਼ਲੀਲ ਕਰੋ ਉਹਦੇ ਮੂੰਹ ਤੇ ਚਪੇੜ ਮਾਰੋ ਉਹ ਫਿਰ ਕਹੇਗਾ ਇਬਕੀ ਬਾਰ ਮਾਰ ਤੋਂ ਦੇਖੋ ਪਰ ਜੇ ਉਹਦੀ ਤੁਸੀਂ ਜੇਬ ਨੂੰ ਹੱਥ ਪਾ ਲਓ ਫਿਰ ਉਹ ਚੀਕਾਂ ਮਾਰੇਗਾ ਫਿਰ ਉਹ ਤੁਹਾਡੇ ਪੈਰ ਫੜੇਗਾ ਕਿਉਂਕਿ ਬਾਣੀਏ ਦੀ ਸੁਰਤ ਹੀ ਉੱਥੇ ਫਸੀ ਹੋਈ ਹੈ ਉਸ ਦਾ ਸਾਰਾ ਕੁਝ ਜਿਹੜਾ ਹੈ ਉਹ ਧਨ ਹੈ ਪੈਸੇ ਦੇ ਨਾਲ ਹੀ ਉਸ ਦੀ ਜ਼ਿੰਦਗੀ ਹੈ ਪੈਸੇ ਦੇ ਨਾਲ ਹੀ ਉਹੀ ਜਿਹੜੀ ਕਹਾਣੀ ਕਿ ਜੀ ਮਰ ਗਿਆ ਬਣੀਆਂ ਔਰ ਉਹਨੂੰ ਪੁੱਛਿਆ ਉਹਨਾਂ ਨੇ ਕਿ ਵੀ 10 ਸਵਰਗ 'ਚ ਜਾਣਾ ਹੈ ਨਰਕ 'ਚ ਜਾਣਾ ਹੈ ਬਹਿਸ਼ਤ ਕੇ ਦੋਜ਼ਖ ਕਹਿੰਦਾ 4 ਪੈਸੇ ਜ਼ਿਆਦਾ ਕਹਾਂ ਮਿਲेंगे ਉੱਥੇ ਜਾਣ ਨੂੰ ਤਿਆਰ ਹੈ ਹੁਣ ਇਹ ਜਿਹੜੀ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਹੈ ਹਾਲਾਂ ਬਾਕੀ ਵੀ ਸਟੇਟ ਡਿਪਾਰਟਮੈਂਟ ਰਿਪੋਰਟ ਵੀ ਆਈ ਹੋਰ ਵੀ ਆਉਂਦੀਆਂ ਨੇ ਇੰਡੀਆ 'ਚ ਕੀ ਵਾਇਓਲੇਸ਼ਨਸ ਹੋ ਰਹੀਆਂ ਫਰੀडम ਆਫ ਐਕਸਪ੍ਰੈਸ਼ਨ ਕਿਵੇਂ ਪਰ ਇਹਨਾਂ ਨੇ ਸਿੱਧਾ ਇੰਡੀਆ ਦੀ ਪਾਕਟ ਨੂੰ ਹੱਥ ਪਾਇਆ ਹਿਊਮਨ ਰਾਈਟਸ ਵਾਚ ਨੇ ਔਰ ਇਸੇ ਲਈ ਈਵਨ ਇੰਡੀਅਨ ਮੀਡੀਆ ਖਬਰ ਦੇਣ ਲੱਗਿਆ ਕਹਿੰਦਾ ਕਿ ਭਾਈ ਇਹ ਜਿਹੜਾ the latest annual report of Human Rights Watch has raised hackles in South Block here after asking the West to be circumspect in shifting supply chains from China to India because PM Narendra Modi has mimicked many of the same abuses that have enabled Chinese state repression. Opening jumla ye hai. ਉਹਨਾਂ ਨੇ ਕਿਹਾ ਕਿ ਤੁਸੀਂ ਚਾਈਨਾ ਤੋਂ ਆਪਣੀ ਇਨਵੈਸਟਮੈਂਟ ਕੱਢ ਰਹੇ ਹੋ ਔਰ ਇਹ ਕਹਿਣ ਲਈ ਕਿ ਜੀ ਕਿਉਂਕਿ ਉੱਥੇ ਰਿਪਰੈਸਿਵ ਰਜੀਮ ਹੈ ਪਰ ਇੰਡੀਆ ਵੱਲ ਨਾ ਦੇਖਿਓ ਇੰਡੀਆ ਉਹੀ ਕੁਛ ਕਰ ਰਿਹਾ ਹੈ ਮਿਮਿਕ ਇਹੀ ਹੈ ਇੰਡੀਆ ਉਹੀ ਕੁਛ ਕਰ ਰਿਹਾ ਜੋ ਚਾਈਨਾ ਕਰ ਰਿਹਾ ਕਿਉਂਕਿ ਜੇ ਚਾਈਨਾ ਵਾਇਓਲੇਟ ਕਰ ਰਿਹਾ ਹਿਊਮਨ ਰਾਈਟਸ ਵੀਗਰਸ ਦੇ ਜਾਂ ਦੂਸਰਿਆਂ ਦੇ ਤੇ ਇੰਡੀਆ ਵੀ ਉਹੀ ਕੁਛ ਕਰ ਰਿਹਾ ਫਰਕ ਇੰਨਾ ਹੈ ਕਿ ਚਾਈਨਾ ਕਮਿਊਨਿਜ਼ਮ ਦੇ ਥੱਲੇ ਕਰਦਾ ਔਰ ਇੰਡੀਆ ਜਿਹੜਾ ਹੈ ਉਹ ਡੈਮੋਕ੍ਰੇਸੀ ਦੇ ਨਾਂ ਥੱਲੇ ਕਰਦਾ ਔਰ ਉਹਦੇ 'ਚ ਉਹਨਾਂ ਨੇ ਇਕੱਲਾ ਇਹ ਨਹੀਂ ਕਿ ਵੈਸਟ ਨੂੰ ਵਾਰਨ ਕੀਤਾ ਵਾਈਲ ਕ੍ਰਿਟਿਸਾਈਜ਼ਿੰਗ ਦਾ ਐਂਟਾਇਰ ਨੇਬਰਹੁੱਡ ਹੁਣ ਨੇਬਰਹੁੱਡ 'ਚ ਕੀ ਹੈ ਇਟ ਆਪਟਡ ਟੂ ਵਾਰਨ ਆਸਟ੍ਰੇਲੀਆ ਜਾਪਾਨ ਕਿਉਂਕਿ ਇਹ ਹੁਣ ਉਹੀ ਕੁਆਡ ਦੇ ਮੈਂਬਰ ਇੰਡੀਆ ਦੇ ਨਾਲ ਔਰ ਇਧਰ ਆਕਸ ਵਾਲੇ ਵੀ ਨਾਲ ਇੰਡੀਆ ਬਾਹਰ ਹੈ ਉਹਦੇ 'ਚੋਂ ਔਰ ਆਸਟ੍ਰੇਲੀਆ ਚਾਈਨਾ ਆਸਟ੍ਰੇਲੀਆ ਜਾਪਾਨ Canada, UK, European Union and US only about India. ਹੁਣ ਇਹ ਇੰਡੀਆ ਬਾਰੇ ਹੀ ਕਿਹਾ ਕਿ ਵੀ ਚਾਈਨਾ 'ਚੋਂ ਇਨਵੈਸਟਮੈਂਟ ਕੱਢ ਕੇ ਮਤ ਇਨਵੈਸਟ ਕਰੋ ਇੰਡੀਆ 'ਚ ਕਿਉਂਕਿ ਇੰਡੀਆ ਦੀਆਂ ਮਿਮਿਕ ਉਹੀ ਰਿਪਰੈਸਿਵ ਪਾਲਿਸੀ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਥਿੰਕਿੰਗ ਹੈ ਵੈਸਟ ਦੀ ਚਾਈਨਾ ਨਾਲ ਪਾਲਿਸੀ ਦੀ ਔਰ ਇੰਡੀਆ ਨਾਲ ਆਪਣੇ ਸੰਬੰਧ ਵਧਾਉਣ ਦੀ ਉਹਨਾਂ ਨੇ ਕਿਹਾ ਕਿ ਵੀ HRW ਹਿਊਮਨ ਰਾਈਟਸ ਵਾਚ ਸੈਡ deepening ties with India without pressure on Modi to respect rights squanders valuable leverage to protect India's increasingly endangered civil space. ਇਹ ਬਹੁਤ ਜ਼ੋਰਦਾਰ ਸਟਰਕਚਰ ਹੈ ਇਹਨਾਂ ਕੰਟਰੀਜ਼ ਨੂੰ ਕਿ ਤੁਸੀਂ ਇੰਡੀਆ ਨਾਲ ਸੰਬੰਧ ਵਧਾ ਰਹੇ ਹੋ ਨਾ ਉਹਨੂੰ ਬਿਨਾਂ ਜਿਹੜਾ ਆਨਸਰੇਬਲ ਬਣਾਇਆ ਜਿਹੜਾ ਸਿਵਲ ਸਪੇਸ ਨੂੰ ਖਾ ਰਿਹਾ ਔਰ ਅੱਗੇ ਉਸ ਰਿਪੋਰਟ 'ਚ ਪੂਰਾ ਕਿ ਭਾਈ ਹਿਊਮਨ ਰਾਈਟਸ ਵਾਚ ਸੈਡ ਇੰਡੀਅਨ ਗਵਰਨਮੈਂਟ ਹੈਡ ਇੰਟੈਂਸੀਫਾਈਡ and broadened its crackdown on activist groups and the media in 2022 while harassing rights groups through tax raids, allegations of financial irregularities and use of FCRA. ਇਹ foreign regulation ਦਾ ਜਿਹੜਾ ਇਹਨਾਂ ਦਾ law ਹੈ ਉਸ ਦਾ ਦੇ ਕੇ
the authorities in several BJP ruled states demolished Muslim homes and properties without legal authorization or due process as a summary punishment for protests or alleged crimes, it noted. ਜੀ। ਇਹ ਆ ਗਿਆ ਰਿਕਾਰਡ 'ਚ ਕਿ ਭਾਈ ਇਹ ਤਾਂ ਜਿਹੜੇ ਪ੍ਰੋਟੈਸਟ ਕਰਦੇ ਨੇ ਉਹਨਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਚਲਾ ਦਿੰਦੇ ਨੇ ਕੋਈ ਕਾਨੂੰਨੀ ਕੋਈ ਡਿਕਰੀ ਤੋਂ ਬਿਨਾਂ, ਔਰ ਇਹ ਜਿਹੜੇ ਨੇ ਜਿਹੜੇ ਇਹਨਾਂ ਦੇ ਵਿਰੋਧੀ ਨੇ ਉਹਨਾਂ ਦੇ ਉੱਤੇ ਟੈਕਸ ਰੇਟ ਪਾ ਦਿਓ ਜਾਂ FCRA ਜਿਹੜਾ ਉਸ ਦੀ ਰੈਗੂਲੇਸ਼ਨ 'ਚ ਲੈ ਆਓ। ਔਰ ਉਹਨਾਂ ਨੇ ਨਾਲ ਹੀ ਇਹਨਾਂ ਨੂੰ ਵਾਰਨ ਕਰ ਦਿੱਤਾ ਹੈ ਕਿ ਭਾਈ ਇਹ ਚਾਈਨਾ ਦੀ ਹੀ ਜਿਹੜੀ ਹੈ ਉਹ ਨਕਲ ਮੋਦੀ ਕਰ ਰਿਹਾ, ਔਰ ਇਹਨਾਂ ਦੇ ਜਿਹੜਾ ਧੇਲਾ ਨਾ ਇਹਨਾਂ ਦੇ ਇਨਵੈਸਟ ਕਰੋ ਔਰ ਇਹਨਾਂ ਨੂੰ ਜਵਾਬਦੇਹ ਬਣਾਓ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਹੁਣ ਤੱਕ ਦੀਆਂ ਜਿੰਨੀਆਂ ਕਿ ਰਿਪੋਰਟਸ ਉਹ ਤਾਂ ਬੇਸਿਕਲੀ ਜਿਹੜਾ ਉਹ ਹਿਊਮਨ ਰਾਈਟਸ ਵਾਇਲੇਸ਼ਨਸ ਨੂੰ ਹੀ ਜਿਹੜਾ ਉਹ ਐਨਲਿਸਟ ਕਰਦੀਆਂ, ਪਰ ਇਹਨੇ ਅੱਗੇ ਜਾ ਕੇ ਇਹਦੀ ਚਾਈਨਾ ਦੇ ਨਾਲ ਕੰਪੈਰੀਜ਼ਨ ਕਰਕੇ ਕਿਹਾ ਵੀ ਚਾਈਨਾ ਤੋਂ ਇੱਥੇ ਨਾ ਕੋਈ ਵੀ ਦਵਾਨੀ ਲਿਆਓ, ਅਦਰਵਾਈਜ਼ ਜਿਹੜਾ ਉਹ ਹੀ ਵਿਲ ਗੈਟ ਅਵੇ ਵਿਦ ਵਟ ਐਵਰ ਦੇ ਆਰ ਡੂਇੰਗ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।